ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਜਵਾਲਾ ਬਣ ਮੇਰੇ ਅੰਦਰ ਸਦਾ ਮਗਦਾ ਰਹੇ ਸੂਰਜ, ਕਦੇ ਸੀਨੇ 'ਚ ਲੈ ਜਾਵੇ, ਕਦੇ ਮੱਥੇ ਬੜੇ ਸੂਰਜ। ਲਹੂ ਦਾ ਸੇਕ ਠਰ ਜਾਵੇ, ਨਾ ਦਿਲ ਦੀ ਹੂਕ ਡਰ ਜਾਵੇ, ਧਰੇ ਮੈਂ ਆਪਣੇ ਹੱਥਾਂ ਉੱਤੇ ਹਰਫਾਂ ਦੇ ਸੂਰਜ। ਕਿਆ ਬਾਤ ਹੈ ਜੋਗੀ ਜੀ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਸਤਿ ਸ੍ਰੀ ਅਕਾਲ, ਭਲਾ ਕਿਉਂ ਨਹੀਂ, ਉਹ ਵੀ ਤੁਹਾਨੂੰ। ਮੈਂ ਆ ਜੀ ਤੁਹਾਡਾ ਆਪਣਾ ਸੋਹਣਿਓ ਸੱਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲੀਓ ਚਰਨਜੀਤ ਜੋਗੀ, ਤੇ ਮੇਰੇ ਨਾਲ ਮੈਂ ਫੜ ਕੇ ਲਿਆਂਦਾ ਹੈ ਨਾਮ ਦੱਸੋ ਆਪਣਾ ਫਟਾਫਟ। ਰਮਨੀਕ ਕੌਰ ਨੂੰ। ਪਰ ਫੜ ਕੇ ਕਿਉਂ ਲਿਆਉਂਦਾ ਜੀ? ਉਹ ਫੜ ਕੇ ਤਾਂ ਲਿਆਂਦਾ ਵੀ ਗੋਡੇ ਦੇ ਵਿੱਚ ਦਰਦ ਹੁੰਦੀ ਸੀ, ਮੈਂ ਕਿਹਾ ਵੀ ਫੜ ਕੇ ਲੈ ਜਾ, ਮੈਂ ਕਿਤੇ ਡਿੱਗ ਨਾ ਪਵੇ। ਅੱਛਾ। ਮੁੜ ਕੇ ਫਾੜ ਦੇਣੀ ਤੇ ਮੂੰਹ ਦੇ ਮੂੰਹ ਡਿੱਗੀ ਹੋਵੇ। ਹਾਂਜੀ, ਤੇ ਤੇਰੀ ਜੀਭ ਕੱਟ ਹੋਈ ਹੋਵੇ। ਅੱਛਾ। ਫੇ ਹੌਲ ਕਰਦੀ ਚੰਗੀ ਲੱਗੇਗੀ। ਨਹੀਂ, ਤੁਸੀਂ ਜਿੰਨੀਆਂ ਵੀ ਮਾੜੀਆਂ ਗੱਲਾਂ ਨੇ ਮੇਰੇ ਬਾਰੇ ਸੋਚੀਆਂ ਹੋਈਆਂ ਨੇ, ਕਦੀ ਤੇ ਮੇਰੇ ਬਾਰੇ ਚੰਗਾ ਸੋਚ ਲਓ। ਲੋਕਾਂ ਨੂੰ ਨਾ ਸੁਪਨੇ ਆਉਂਦੇ ਆ, ਰਮਨੀਕ ਕੌਰ ਦੀ ਲਾਟਰੀ ਲੱਗ ਗਈ, ਰਮਨੀਕ ਕੌਰ ਨੇ ਵੱਡਾ ਘਰ ਲੈ ਲਿਆ ਅਮਰੀਕਾ ਦੇ ਵਿੱਚ, ਰਮਨੀਕ ਕੌਰ ਨੇ ਤਾਂ ਆਪਣਾ ਰੇਡੀਓ ਵੀ ਚਲਾ ਲਿਆ। ਪਰ ਇਸ ਬੰਦੇ ਨੂੰ ਮੇਰੇ ਕੀ ਸੁਪਨੇ ਆਉਂਦੇ ਆ? ਇਹਦੀ ਜੀਭ ਕੱਟੀ ਗਈ, ਇਹਦੇ ਗੋਡੇ ਹੋ ਗਏ ਏਦਾਂ, ਇਹ ਡਿੱਗ ਪਈ ਸੀ। ਕੋਈ ਤੇ ਚੰਗੀ ਗੱਲ ਸੋਚੋ ਮੇਰੇ ਬਾਰੇ। ਵੈਸੇ ਇੱਕ ਗੱਲ ਆ, ਮੈਂ ਮਾਫੀ ਤੇ ਤੋਂ ਮੰਗਾਉਣੀ ਚਾਹੁੰਦਾ ਕਿ ਮੈਂ ਤੈਨੂੰ ਟੋਕਿਆ। ਅੱਛਾ। ਹਾਂ, ਕਿਉਂਕਿ ਤੂੰ ਮੇਰੇ ਤੋਂ ਮਾਫੀਆਂ। ਹਾਂਜੀ, ਗੱਲ ਇਹ ਆ ਕਿ ਜਿਹੜੀਆਂ ਤੂੰ ਗੱਲਾਂ ਕਰ ਰਹੀ ਆ ਨਾ, ਸੇਮ ਟੂ ਸੇਮ ਸਾਡਾ ਗੇਜਾ ਚਾਚਾ ਵੀ ਕਰਦਾ। ਉਹ ਕਿੱਦਾਂ? ਦੱਸ ਦਿੰਦੇ ਆ ਜੀ। ਪਹਿਲਾਂ ਇਸ ਪ੍ਰੋਗਰਾਮ ਨਜ਼ਰੀਆ ਦੀ ਆਪਾਂ ਸ਼ੁਰੂਆਤ ਕਰਦੇ ਆਂ। ਤੁਸੀਂ ਇਸ ਵੇਲੇ ਜੁੜ ਚੁੱਕੇ ਹੋ ਜੀ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਨਜ਼ਰੀਆ ਦਾ ਅਸੀਂ ਠਾ ਗੇਟ ਖੋਲਦੇ ਆਂ। ਠਾ ਕਰਕੇ ਗੇਟ ਨਹੀਂ ਖੋਲੀਦਾ, ਕਰਕੇ ਪਿਆਰ ਨਾਲ ਖੋਲੀਦਾ। ਉਹ ਇੱਥੇ ਕੋਈ ਫਿਰਾਨਾ ਫਿਲਮ ਥੋੜਾ ਚੱਲਣ ਲੱਗੀ ਆ ਵੀ ਏਦਾਂ ਖੱਲਣ ਏਦਾਂ ਨਹੀਂ ਖੋਲਣਾ ਸੀ। ਤੁਹਾਡੀ ਤੇ ਮਿਮਿਕਰੀ ਬੜੀ ਵਧੀਆ। ਮੈਂ ਕਹਾਂ ਜੀ ਉਹੀ ਤਾਂ ਬਹੁਤ ਚੀਜ਼ਾਂ ਕਰੀਦੀਆਂ ਅਸੀਂ ਤਾਂ ਠਾ ਕਰਕੇ ਖੋਲੀਦਾ ਵੀ ਜੇ ਤਾਂ ਕੋਈ ਚੰਗਾ ਬੰਦਾ ਹੋਵੇ ਫਿਰ ਤਾਂ ਅੰਦਰ ਲੈ ਆਉਣਾ, ਨਹੀਂ ਤਾਂ ਉੱਥੇ ਕਹਿਣਾ ਅਸੀਂ ਘਰ ਆਣੀ ਹੈ ਜੀ। ਅੱਛਾ। ਉਹ ਆਪ ਹੀ ਮੂੰਹ ਹੀ ਸਿੱਧਾ ਜਵਾਨੀ। ਅੱਛਾ। ਗੇਜੇ ਚਾਚੇ ਦਾ ਮੈਨੂੰ ਸੱਚ ਚੇਤਾ ਆ ਰਿਹਾ ਸੀਗਾ। ਮੈਂ ਕਿਹਾ ਕਿਤੇ ਤੇਰੀ ਅੱਛਾ ਦੇ ਵਿੱਚ ਮੇਰਾ ਗੇਜਾ ਚਾਚਾ ਨੇ ਕਿਤੇ ਵਿਚਾਰਾ ਰਹਿ ਜਵੇ। ਜਿੱਦਾਂ ਤੂੰ ਕਹਿੰਦੀ ਨਾ ਸੁਪਨੇ, ਉਹ ਵੀ ਕਹਿੰਦਾ ਭਤੀਜ ਉਹ ਬੰਦੇ ਕਿੱਦਾਂ ਦੇ ਹੋਣਗੇ ਯਾਰ ਜਿਨ੍ਹਾਂ ਨੂੰ ਸੁਪਨੇ ਆਉਂਦੇ ਕਿ ਉਹਨੂੰ ਪਰੀਆਂ ਚੱਕੀ ਫਿਰਦੀਆਂ। ਅੱਛਾ। ਉਹ ਕਿਤੇ ਹਨ ਹਵਾ ਦੇ ਵਿੱਚ ਉੱਡਦਾ ਫਿਰਦਾ, ਉਹਨੂੰ ਤੇ ਸਵਰਗ ਮਿਲ ਗਿਆ, ਉਹਨੂੰ ਤੇ ਖਾਣ ਪੀਣ ਨੂੰ ਚੀਜ਼ਾਂ ਬਹੁਤ ਮਿਲੀਆਂ। ਤਾਂ ਮੈਂ ਕਿਹਾ ਚਾਚਾ ਇਦਾਂ ਦੇ ਸੁਪਨੇ ਸਾਰਿਆਂ ਨੂੰ ਆਉਂਦੇ, ਪਰ ਤੈਨੂੰ ਕੀ ਹੋਇਆ? ਅੱਛਾ। ਭਤੀਜ ਕਹਿੰਦਾ ਮੈਨੂੰ ਇਦਾਂ ਦੇ ਸੁਪਨੇ ਨਹੀਂ ਆਉਂਦੇ, ਮੈਨੂੰ ਜਦ ਵੀ ਸੁਪਨਾ ਆਉਂਦਾ ਮੈਨੂੰ ਭੂਤ ਘੜੀਸੀ ਫਿਰਦੇ ਆ, ਮੈਂ ਡੂੰਘੇ ਟੋਏ ਚ ਡਿੱਗ ਪਿਆ। ਅੱਛਾ। ਮੈਂ ਤਾਂ ਕੀ ਕਹਿੰਦੇ ਹੁੰਦੇ, ਮੇਰਾ ਹੱਥ ਮਸ਼ੀਨ 'ਚ ਆ ਗਿਆ, ਮੈਂ ਤਾਂ ਤਿਲਕ ਕੇ ਡਿੱਗ ਪਿਆ ਕੇਲੇ ਤੋਂ, ਮੇਰੀਆਂ ਹੱਡੀਆਂ ਟੁੱਟ ਗਈਆਂ, ਮੇਰੇ ਮਗਰ ਕੁੱਤਾ ਪੈ ਗਿਆ। ਕਹਿੰਦਾ ਯਾਰ ਉਹ ਲੋਕ ਕਿੱਦਾਂ ਦੇ ਹੋਣਗੇ ਜਿਨ੍ਹਾਂ ਨੂੰ ਚੰਗੇ ਸੁਪਨੇ ਆਉਂਦੇ ਆ। ਸੋ ਸੁਪਨੇ ਜਿਹੜੇ ਆ ਨਾ, ਉਹ ਤੂੰ ਨਾ ਦੇਖ, ਅਸਲ ਜ਼ਿੰਦਗੀ ਦੇ ਵਿੱਚ ਵਾਪਸ ਆ ਜਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ, ਤੇ ਲਓ ਫਿਰ ਆ ਗਏ ਅਸਲ ਜ਼ਿੰਦਗੀ ਦੇ ਵਿੱਚ ਵਾਪਸ। ਪਰ ਜੋਗੀ ਜੀ, ਮੇਰੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਹੀ ਜ਼ਿਆਦਾ ਚੈਲੰਜਸ ਨੇ ਮੈਂ ਵੇਖਿਆ। ਓਕੇ। ਬਹੁਤ ਜ਼ਿਆਦਾ ਚੈਲੰਜਸ ਨੇ ਯਾ। ਓਕੇ। ਤਾਂ ਕੋਈ ਐਸਾ ਚੈਲੰਜ ਹੈ ਕਿਹੜਾ? ਜਿੱਦਾਂ ਬਲੂ ਵੇਲ ਗੇਮ ਦੇ ਆਖਿਰ ਦੇ ਵਿੱਚ ਹੁੰਦਾ। ਅੱਛਾ। ਹਾਂਜੀ, ਤੁਸੀਂ ਚਾਹੁੰਦੇ ਹੁਣ ਮੈਂ ਮਰ ਜਾਵਾਂ ਹੈ? ਬਲੂ ਵੇਲ ਜਿਹੜੀ ਗੇਮ ਸੀ ਨਾ, ਉਹਨੂੰ ਮੁੱਕਿਆ ਸਦੀਆਂ ਹੋ ਗਈਆਂ, ਖਬਰਦਾਰ ਉਹਦਾ ਨਾਮ ਲਿਆ ਤਾਂ। ਤੂੰ ਉਦਾਂ ਦੀ ਗੇਮ ਲੱਭ ਕੋਈ, ਅੱਛਾ, ਖੇਡਿਆ ਕਰ। ਓਹੋ, ਵਧੀਆ ਦਿਮਾਗ ਵੱਧਦਾ। ਅੱਛਾ, ਉਹਦੇ ਚੰਡ ਚ ਬੰਦਾ ਮਰ ਜਾਂਦਾ ਆ, ਸੁਸਾਈਡ ਦੇ ਲਈ ਪ੍ਰੇਰਿਤ ਕਰਦੀ ਉਹ ਗੇਮ। ਤਾਂ ਫਿਰ ਕੀ ਆ, ਤੂੰ ਮਰ ਜਾਏਂਗੀ ਤੇ ਦੁਨੀਆ ਦੀ ਸੁਣਨੀ ਹੋ ਚੱਲੀ, ਗੱਲਾਂ ਕਰਦੀ ਇੱਥੇ ਆਣ ਕੇ ਹੂੰ ਹਾਂ ਹਾਂਜੀ ਆਹੋ
ਤੁਸੀਂ ਬੋਲਦੇ ਬਹੁਤ ਹੋ। ਤੇ ਇੱਥੇ ਬੋਲਣ ਦੇ ਪੈਸੇ ਮਿਲਦੇ ਆ, ਹੋਰ ਸਾਡੇ ਇੱਥੇ ਚੌਲਾਂ ਦੇ ਸ਼ੈਲਰ ਚੱਲਦੇ ਆ, ਸਾਡੇ ਕਿਤੇ ਟਰਾਲੇ ਚੱਲਦੇ ਆ। ਅੱਛਾ, ਹਾਂ। ਹੁਣ ਤੁਸੀਂ ਟਰਾਲੇ ਚਲਾਓਗੇ ਤੇ ਬਾਅਦ ਚ ਰੇਡੀਓ ਨੂੰ ਭੁੱਲ ਗਏ, ਫਿਰ ਉੱਥੇ ਟਰਾਲੇ ਦੇ ਵਿੱਚ ਰੇਡੀਓ ਸੁਣਿਆ ਕਰੋਗੇ ਆ ਜਿੱਦਾਂ ਸੁਣਦੇ ਪਏ ਨੇ। ਓਏ ਹੋਏ ਕੋਈ ਗੱਲ ਨਹੀਂ, ਰੇਡੀਓ ਸੁਣਨਾ ਵੀ ਆਪਣੇ ਆਪ ਦੇ ਵਿੱਚ ਇੱਕ ਕਲਾ ਆ, ਕਿਉਂਕਿ ਤੇਰੇ ਵਰਗੀ ਤਾਂ ਸਿਫਾਰਸ਼ੀ ਵੀ ਲਿਆ ਕੇ ਇੱਥੇ ਬਣਾ ਸਕਦੇ ਆ। ਅੱਛਾ, ਟਰਾਲਾ ਨਹੀਂ ਕੋਈ ਸਿਫਾਰਸ਼ੀ ਚਲਾ ਸਕਦਾ, ਓ ਉੱਥੇ ਬੰਦੇ ਨੂੰ ਚਲਾਉਣਾ ਹੀ ਆਉਣਾ ਚਾਹੀਦਾ। ਵੈਸੇ ਨਾ ਮੈਂ ਕਦੇ ਸੋਚਦੀ ਆ ਜੇ ਤੁਸੀਂ ਟਰੈਕਟਰ ਟਰਾਲਾ ਚਲਾਉਂਦੇ ਹੁੰਦੇ ਫਿਰ ਮੈਨੂੰ ਕਲੀਨਰ ਰੱਖਦੇ। ਨੋ ਮੈਂ ਹੁਣ ਤੈਨੂੰ ਕਲੀਨ ਕੀਤਾ ਹੋਣਾ ਸੀ, ਅੱਛਾ, ਭਾਵੇਂ ਇੱਕ ਵਾਰ ਮੇਰਾ ਲਾਇਸੈਂਸ ਕੈਨਸਲ ਹੋ ਜਾਂਦਾ, ਹੈ ਆਪਾਂ ਆਪਣੀ ਮਨ ਦੀ ਕੱਢ ਲੈਣੀ ਸੀਗੀ। ਵੈਸੇ ਗੱਲ ਦੱਸੋ, ਹਾਂਜੀ। ਅੱਜ ਪੀਲਾ ਭੂੰਡ ਬਣ ਕੇ ਤਾਂ ਸੋਹਣੀ ਜੀ ਨੀਲੀ ਜੈਕਟ ਪਾ ਕੇ ਨਵੇਂ ਲੀੜੇ ਪਾ ਕੇ ਕਿੱਧਰ ਨੂੰ ਸਰਕਾਰਾਂ। ਉਹ ਦੇਖੋ ਆਪਣੀ ਮਰਜ਼ੀ ਆ, ਸਾਡੇ ਤਾਂ ਪੰਜਾਬੀਆਂ ਦੇ ਐਵੇਂ ਨੇਤੇ ਵਿਆਹ ਹੁੰਦਾ ਰਹਿੰਦਾ। ਅੱਛਾ, ਵਿਆਹ ਤੁਹਾਡੇ? ਨਹੀਂ ਵਿਆਹ ਤਾਂ ਨਾ ਹੋਵੇ, ਉਹਦੇ ਵਿਆਹ ਸੁੱਝਦਾ ਰਹਿੰਦਾ। ਅੱਛਾ, ਅਸੀਂ ਐਵੇਂ ਕੜਮਾਸ ਪਾਇਆ ਹੁੰਦਾ। ਕੜਮਾਸ, ਆਹੀ ਸ਼ਬਦ ਮੈਨੂੰ ਆਉਂਦਾ ਨਹੀਂ ਸੀ ਪਿਆ। ਆ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਕਿ ਮੇਰੀ ਲਾਈਫ ਦੇ ਵਿੱਚ ਚੈਲੰਜਸ ਬਹੁਤ ਨੇ, ਕਹਿਣਾ ਮੈਂ ਸੀ ਕਿ ਮੇਰੀ ਜ਼ਿੰਦਗੀ 'ਚ ਕੜਮਾਸ ਬੜਾ ਹੈ। ਖਤਮ ਕਰ ਦਿੰਨੇ ਹੈ ਲੈ, ਹੋਰ ਮੈਂ ਕਹਾਂ ਜੀ 1 ਮਿੰਟ ਲੱਗਣਾ ਕੜਮਾਸ ਖਤਮ ਕਰਨ ਦੇ ਲਈ। ਕਿੱਦਾਂ? ਮੈਂ ਕਹਾਂ ਜੀ ਤੁਸੀਂ ਇਦਾਂ ਕਰਨਾ, ਸਾਹਮਣੇ ਜਾ ਕੇ ਤੁਸੀਂ ਨੱਠ ਕੇ ਜਾ ਕੇ, ਠੀਕ ਹੈ ਜੀ, ਇੱਕ ਤੁਸੀਂ ਫੜ ਲਿਆਉਣਾ ਕੋਲਡ ਡਰਿੰਕ। ਅੱਛਾ, ਠੀਕ ਹੈ ਜੀ। ਹਾਂ, ਇੱਕ ਸਾਈਡ ਤੋਂ ਹੋ ਕੇ ਥੋੜਾ ਜਿਹਾ ਪੈਦਲ ਜਾਣਾ ਪੈਣਾ। ਅੱਛਾ, ਇੱਕ ਜ਼ਹਿਰ ਦੀ ਪੁੜੀ ਫੜ ਲਿਓ। ਅੱਛਾ, ਕੋਲਡ ਡਰਿੰਕ ਮੈਨੂੰ ਫੜਾ ਦੇ, ਜ਼ਹਿਰ ਦੀ ਪੁੜੀ ਆਪ, ਕੜਮਾਸ ਖਤਮ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਅਕਸਰ ਇਹ ਚੀਜ਼ ਸੋਚਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਕੜਮਾਸ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ, ਚੈਲੰਜਸ ਉਹਨਾਂ ਦੇ ਨਾਲ ਹੀ ਖਤਮ ਹੋਣਗੀਆਂ। ਦੇਖੋ ਕੜਮਾਸ ਜਿਹੜਾ ਨਾ ਐਵੇਂ ਕਿ ਖਾਮ ਤੇਰੇ ਵਰਗੇ ਪਾ ਲੈਂਦੇ ਆ। ਅੱਛਾ, ਕਿੱਦਾਂ? ਦੇਖੋ ਜਿੱਦਾਂ ਹੁਣ ਐਵੇਂ ਕੀ ਤੁਸੀਂ ਲੋਕਾਂ ਦੇ ਵਿਆਹ ਤੇ ਜਾਂਦੇ ਆ, ਹਾਂ, ਉੱਥੇ ਜਾ ਕੇ ਅਗਲਿਆਂ ਦਾ ਵਿਆਹ ਇੰਜੋਏ ਕਰੋ। ਹਾਂ, ਤੁਹਾਡਾ ਮਤਲਬ ਸਿਰਫ ਪਨੀਰ ਵਾਲੇ ਪਕੌੜਿਆਂ ਤੱਕ ਸੀਮਤ ਹੋਣਾ ਚਾਹੀਦਾ। ਅੱਛਾ, ਇਹ ਨਹੀਂ ਵੀ ਗੋਲ ਗੱਪੇ ਬਣਾਏ ਕਿੱਦਾਂ ਆ ਤਾਂ ਫੁੱਲੇ ਨਹੀਂ ਹੈਗੇ ਹੈ, ਆ ਟਿੱਕੀਆਂ ਤਾਂ ਇਹਨਾਂ ਦੇ ਵਿੱਚ ਦਾਲ ਨਹੀਂ ਪਾਈ ਹੈਗੀ, ਉੱਤੇ ਪਿਆਜ਼ ਨਹੀਂ ਹੈ, ਕੁਤਰਾ ਜਿਹਾ ਕਰਕੇ ਸੁੱਟਿਆ ਹੈ ਜੀ, ਤੇ ਆ ਜਿਹੜੇ ਆ ਤੁਸੀਂ ਨੁਕਸ ਜੇ ਕੱਢਣ ਲੱਗ ਪੈਂਦੇ ਆ। ਹਾਂ, ਐਵੇਂ ਖਾਮ ਖਾ ਦੇ। ਅਸਲੀ ਕੜਮਾਸ ਉਹ ਪਾਉਂਦੇ ਆ ਜਿਨ੍ਹਾਂ ਨੇ ਰੁਪਈਏ 50 ਦੇਣੇ ਹੁੰਦੇ ਆ, 5000 ਦੀਆਂ ਸਲਾਹਾਂ ਦੇ ਕੇ ਆਉਂਦੇ ਆ। ਸਹੀ ਹੈ। ਹਾਂ, ਸੋ ਉਹਨਾਂ ਬੰਦਿਆਂ ਦੇ ਉੱਪਰ ਅੱਜ ਸਾਡਾ ਪ੍ਰੋਗਰਾਮ ਨਜ਼ਰੀਆ ਟਿਕਿਆ ਰਹੂਗਾ, ਕਿਉਂਕਿ ਮੇਰੀ ਅੱਖ ਟਿੱਕੀਆਂ ਤੇ ਘੱਟ, ਇਦਾਂ ਦੇ ਬੰਦਿਆਂ ਤੇ ਜ਼ਿਆਦਾ ਟਿਕਦੀ ਹੈ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਨਜ਼ਰੀਆ, ਤੇ ਅਸੀਂ ਨਜ਼ਰੀਏ ਦੇ ਵਿੱਚ ਗੱਲ ਕਰ ਰਹੇ ਹਾਂ ਉਹਨਾਂ ਲੋਕਾਂ ਦੀ ਜਿਹੜੇ ਕੜਮਾਸ ਬੜਾ ਪਾਉਂਦੇ, ਔਰ ਇਹ ਜੀ ਉਹ ਕੈਟਾਗਰੀ ਹੁੰਦੀ ਹੈ ਜਿਨ੍ਹਾਂ ਨੇ ਕੰਮ ਧੇਲੇ ਦਾ ਨਹੀਂ ਕਰਨਾ, ਪਰ ਕੜਮਾਸ ਵਾਧੂ ਦਾ ਪਾ ਦੇਣਾ। ਮੈਂ ਕਹਾਂ ਜੀ ਦੇਖੋ, ਜੇ ਤਾਂ ਇਦਾਂ ਦੇ ਬੰਦੇ ਨੂੰ ਮਾੜਾ ਮੋਟਾ ਕੁਝ ਆਉਂਦਾ ਜਾਂਦਾ ਹੋਵੇ, ਫਿਰ ਤਾਂ ਹੋਰ ਵੀ ਜ਼ਿਆਦਾ ਪਰੇਸ਼ਾਨ ਕਰਦੇ ਆ। ਅੱਛਾ, ਮੰਨ ਲਓ ਗਾਉਣ ਬਿਠਾ ਲਿਆ, ਹੈਨਾ, ਗਾਉਣ ਬਿਠਾ ਲਿਆ ਤੇ ਉੱਥੇ ਸੱਦ ਲਈ ਬੀਬੀ ਇੱਕ ਗਾਉਣ ਵਾਲੀ, ਮਤਲਬ ਜਿਹਨੂੰ ਗਾਉਣਾ ਆਉਂਦਾ, ਪੁਰਾਣੇ ਗਾਣੇ। ਅੱਛਾ, ਠੀਕ ਹੈ ਜੀ। ਨਾਲੇ ਉਹਨੇ ਗਾਣਾ ਨਿੱਕੀ ਨਿੱਕੀ ਕਲੀ ਨਿੱਕੀਆਂ ਮੀਵੇ ਬਰੇ, ਇਹਨੂੰ ਕਾਹਤੋਂ ਸੱਦ ਲਿਆ? ਇਹ ਕੀ ਕਰਨਾ ਇੱਥੇ? ਹੁਣ ਤਾਂ ਤੁਹਾਡੀ ਬੜੀ ਬਣ ਗਈ ਇਹਦੇ। ਪਹਿਲਾਂ ਤਾਂ ਤੁਸੀਂ ਇੱਕ ਦੂਸਰੇ ਦੇ ਇੱਟਾਂ ਵੱਟੇ ਮਾਰਦੇ ਹੁੰਦੇ ਸੀਗੇ, ਪਹਿਲਾਂ ਤਾਂ ਤੁਹਾਡਾ ਬੋਲ ਬਰਾਲਾ ਵੀ ਨਿੱਕੀ ਨਿੱਕੀ ਕਲੀ, ਬੈਠ ਭੈਣੀ ਇੱਥੇ ਆ, ਇੱਥੇ ਨੇੜੇ ਆ ਜਾ, ਨੇੜੇ ਆ ਜਾ, ਨਿੱਕੀਆਂ ਮੀਵੇ ਬਰੇ। ਹੁਣ ਤਾਂ ਬੜਾ ਜੋੜ ਹੋ ਗਿਆ ਤੁਹਾਡੇ ਨਾਲ, ਹੁਣ ਤਾਂ ਤੁਸੀਂ ਕਿਤੇ ਇੱਕ ਦੂਸਰੇ ਦੀ ਥਾਲੀ ਦੇ ਵਿੱਚ ਖਾਂਦੀਆਂ, ਇਕੱਠੀਆਂ ਹੀ ਜਾਂਦੀਆਂ ਕਿਤੇ ਸ਼ਹਿਰ ਨਵੀਆਂ। ਹੁਣ ਸਰਦਾ ਨਹੀਂ ਸੀ ਕਿਤੇ ਤੁਹਾਡਾ ਇਹਦੇ ਬਿਨਾ ਤਾਂ ਤੁਹਾਡਾ ਵਿਆਹ ਰਹਿ ਚੱਲ। ਨਿੱਕੀ ਨਿੱਕੀ ਕਲੀ ਨਿੱਕੀਆਂ। ਹਰ ਚੜ੍ਹਦੀ ਸਵੇਰ ਤੋਂ ਟਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਹਾਨੂੰ ਨਹੀਂ ਲੱਗਦਾ ਵੈਸੇ ਅੱਜ ਤੁਸੀਂ ਜਨਾਨੀਆਂ ਦੇ ਜ਼ਿਆਦਾ ਵੈਰ ਪੈ ਗਏ ਹੋ? ਨਹੀਂ, ਵੈਰ ਨਹੀਂ ਪੈ ਗਿਆ, ਮੈਂ ਯਾਰ ਜਿਹੜੀ ਸੱਚਾਈ ਆ ਉਹੀ ਸੱਚਾਈ ਆ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਅਗਲੀਆਂ ਘੋੜੀਆਂ ਗਾਂਦੀਆਂ ਵੀ ਵਿੱਚ ਚੁਗਲੀਆਂ ਕਰਦੀਆਂ ਰਹਿੰਦੀਆਂ ਨੇ, ਹਾਂ, ਹੈਨਾ? ਗੱਲਾਂ ਦੇਖੋ, ਫਿਰ ਨਾਲ ਗਾਈ ਜਾਣਾ, ਨਾਲ
ਸੂਟ ਦੇ ਕੇ ਤਾਂ ਘੜੇ ਚੋਂ ਕੱਢ ਕੇ ਆਈ ਹੁੰਦੀ। ਉਹ ਤਾਂ ਕਹਿੰਦੀ ਮੈਨੂੰ ਬਹੁਤ ਜ਼ਿਆਦਾ ਮੈਨੂੰ ਫੈਸ਼ਨ ਹੈ, ਮੇਰੇ ਕੋਲ ਤਾਂ ਬਹੁਤ ਤਰ੍ਹਾਂ ਦੇ ਸੂਟ ਆ। ਵੱਡੀ ਆਈ ਫੈਸ਼ਨੇਬਲ ਵਾਲੀ, ਨਿੱਕੀ ਨਿੱਕੀ ਗਣੀ ਨਿੱਕੀਆਂ ਨੀ ਵੇ ਮੇਰੇ। ਇੱਥੇ ਹੀ ਬਹਿ ਜਾ ਹੁਣ, ਇੱਥੇ ਸਾਡੇ ਸਿਰ ਤੇ ਬਹਿਣਾ ਆਣ ਕੇ। ਭਲਾ ਤੂੰ ਦੱਸ ਭਲਾ ਕਿੱਧਰ ਨੂੰ ਹੋ ਜਾਈਏ ਅਸੀਂ ਮਸੀਂ ਮਰ ਕੇ ਤੱਕ ਫਸ ਕੇ ਤੇ ਬੈਠੀਆਂ ਇੰਨੀ ਉੱਤੋਂ ਆਹੋ ਗਰਮੀ ਆ। ਹੈ ਤੂੰ ਸਮਝਾ ਨਾ ਇਹਨੂੰ, ਬਣ ਜਾ ਨਿੱਕੀ ਨਿੱਕੀ ਗਣੀ ਨਿੱਕੀਆਂ। ਬੀਬੀ ਖਾਂ ਕੇ ਥੋੜਾ ਜਿਹਾ ਮੂੰਹ ਉਧਰ ਨੂੰ ਕਰਕੇ। ਹਾਂ ਕੜਮਾਸ ਪਾਇਆ ਇੱਥੇ ਐਵੇਂ ਖਾਮ ਖਾਦਾ। ਵੈਸੇ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਨੂੰ ਨਹੀਂ ਲੱਗਦਾ ਕਿ ਲੇਡੀਜ਼ ਜ਼ਿਆਦਾ ਕਰਦੀਆਂ ਨੇ ਤੁਹਾਡੇ ਮੁਤਾਬਕ, ਕਿ ਕੜਮਾਸ ਜ਼ਿਆਦਾ ਲੇਡੀਜ਼ ਪਾਉਂਦੀਆਂ ਨੇ, ਬੰਦੇ ਨਹੀਂ ਕੜਮਾਸ ਪਾਉਂਦੇ? 2 ਪੈਗ ਲਾ ਕੇ ਜਿਹੜੇ। ਓਏ ਹੋਏ 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 ਆ ਜਿਹੜੀ ਤੂੰ ਗੱਲ ਕਰਾਈ ਆ ਨਾ, ਇਹ ਬਿਲਕੁਲ ਪਿਆਕੜਾਂ ਵਾਲੀ ਗੱਲ ਕੀਤੀ ਆ ਤੁਸੀਂ। ਅੱਛਾ ਹਾਂ ਦੱਸਦਾ ਤੈਨੂੰ ਮੈਂ, ਉਹ ਵੀ ਕੜਮਾਸ ਪਾਉਂਦੇ ਆ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਨਜ਼ਰੀਆ। ਗੱਲ ਅਸੀਂ ਇਹ ਕਰ ਰਹੇ ਹਾਂ ਵੀ ਐਵੇਂ ਖਾਮ ਖਾ ਲੋਕੀ ਇਹ ਨਾ ਸੋਚਣ ਵੀ ਸਿਰਫ ਲੇਡੀਜ਼ ਹੀ ਕੜਮਾਸ ਪਾਉਂਦੀਆਂ ਨੇ, ਬੁੜੀਆਂ ਹੀ ਕੜਮਾਸ ਪਾਉਂਦੀਆਂ ਨੇ। ਆ ਤੁਹਾਡੇ ਵਰਗੇ ਬੰਦੇ ਨਾ, ਆ ਜਿਹੜਾ ਇੱਕ ਅੱਧਾ ਪੈਗ ਜਦੋਂ ਲਾ ਲੈਂਦੇ ਨੇ ਉਸ ਬਾਅਦ ਜਿਹੜੇ ਖਲਾਰੇ ਪਾਉਂਦੇ ਨੇ, ਅਸਲ ਕੜਮਾਸ ਉਹ ਹੁੰਦਾ ਵਿਆਹ ਦੇ ਵਿੱਚ ਕੰਮ ਦੇ ਨਕਾਰ ਦੇ ਤੇ ਦੁਸ਼ਮਣ ਨਾਚ ਦੇ। ਪਹਿਲਾਂ ਤਾਂ ਇਹ ਪੈਗ ਲੱਗਣ ਤੋਂ ਪਹਿਲਾਂ ਕੜਮਾਸ ਪੈਂਦੇ ਆ। ਅੱਛਾ ਵਿਆਹ ਵਾਲੇ ਘਰ ਨਹੀਂ, ਆਪਣੇ ਘਰੇ ਜਿੱਥੋਂ ਅਗਲੇ ਨੇ ਤੁਰਨਾ ਹੁੰਦਾ ਆਪਣਾ ਬੋਰੀਆ ਬਿਸਤਰਾ ਲੈ ਕੇ। ਅੱਛਾ ਹਾਂ ਉਹਦੀ ਜਨਾਨੀ ਕਹਿੰਦੀ ਨਾ ਹੁਣ ਹੋ ਜਾ ਤਿਆਰ। ਸਾਲੇ ਦੇ ਵਿਆਹ ਤੇ ਜਾਣਾ ਹੋਵੇ ਤਾਂ ਭੈਣਾਂ ਤਾਂ ਆਪ ਤਿਆਰ ਹੁੰਦੀਆਂ ਪਹਿਲਾਂ, ਠੀਕ ਹੈ ਜੀ। ਤੇ ਜਿਹੜੇ ਜੀਜੇ ਹੁੰਦੇ ਆ ਉਹ ਨਹੀਂ ਤਿਆਰ ਹੁੰਦੇ। ਹਾਂ ਜਾਣਾ ਤੇ ਵਿਆਹ ਦੇ ਪਾਣੀ ਵੀ ਨਹੀਂ ਪੁੱਛਦੇ ਸਾਲੇ ਸਹੁਰੇ। ਅਗਲੇ ਨੇ ਟੌਰ ਵੀ ਰੱਖਣੀ ਆ। ਓਏ ਹੋਏ ਚੱਲ ਜਾ ਛੇਤੀ ਕਰ, ਤਿਆਰ ਹੋ ਜਾ, ਨਹਾ ਨੂੰ ਲੈ ਆਪਾਂ ਚਲੀਏ। ਲੋ ਜੀ ਮਸੀ ਵਿਚਾਰੀ ਮਿਹਨਤਾਂ ਮੂਤਾਂ ਕਰਕੇ ਕਿਸੇ ਤਰ੍ਹਾਂ ਨਾ ਉਹਨੂੰ ਲੈ ਕੇ ਜਾਂਦੀ ਹੈ। ਫਿਰ ਸਹੁਰੇ ਘਰ ਜਦੋਂ ਵਿਆਹ ਦੇ ਵਿੱਚ ਜਾਂਦਾ ਉੱਥੇ ਜਾ ਕੇ ਉਹਦਾ ਕੜਮਾਸ ਆਪਣਾ ਵੱਖਰਾ ਹੀ ਹੁੰਦਾ। ਅੱਛਾ ਉੱਥੇ ਕੀ ਕੜਮਾਸ ਹੁੰਦਾ ਭਲਾ? ਲੈ ਜਦੋਂ ਜਾਣਾ ਹੀ ਆ ਤੇਲ ਚੋਣਾ ਵੇਲਾ ਵੀ ਜਵਾਈ ਭਾਈ ਆਇਆ ਸ਼ਗਨਾਂ ਦੇ ਮੌਕੇ ਤੇ। ਹਾਂ ਜਦੋਂ ਤੇਲ ਚੋਣ ਲੱਗੇ, ਰਹਿਣ ਦਿਓ ਖੇਖਣ ਕਰਨ ਨੂੰ, ਤੇਲ ਚੋਣਾ ਤੁਸੀਂ ਪੜਪੜੀਆਂ ਚ ਝੱਸ ਦਿਓ ਮੇਰੇ, ਬਹੁਤ ਤੁਸੀਂ ਵੱਡੇ ਐ ਸਵਾਗਤੀ। ਉਹਦੇ ਨਾਲ ਕੁਣੀਆਂ ਮਰੀ ਬਸ ਕਰ ਹੁਣ, ਕਿਸੇ ਨੂੰ ਛੱਡ ਵੀ ਦਿਆ ਕਰ, ਲੱਗਣਿਆ 100 ਥਾਂ ਜਾ ਕੇ ਇਹਨੇ ਗੱਲਾਂ ਇਹਨਾਂ ਦੀਆਂ ਹੋਣੀਆਂ ਚਾਹੀਦੀਆਂ ਨੰਗਾਂ ਦੀਆਂ ਗੱਲਾਂ ਕਰਦੇ ਐ ਇੱਥੇ। ਲਓ ਜੀ ਫੜਫੜਾ ਕੇ ਪ੍ਰਾਹੁਣੇ ਨੂੰ ਬਿਠਾਉਂਦੇ ਬਾਣ ਵਾਲੇ ਮੰਜੇ ਤੇ। ਕੰਜਰਾਂ ਦੇ ਘਰ ਦੇ ਵਿੱਚ ਕੁਝ ਹੈ ਨਹੀਂ ਸੀ, ਥੱਲੇ ਚਾਦਰ ਵੀ ਨਹੀਂ ਸੀ ਵਿਛਾ ਹੁੰਦੀ, ਰੜੇ ਮੰਜੇ ਤੇ ਬਿਠਾਤਾ। ਲਓ ਜੀ ਮੁੜ ਕੇ ਫਿਰ ਪ੍ਰਾਹੁਣਾ ਆਇਆ, ਭਾਈ ਆਇਆ ਅਗਲਾ, ਚਾਹ ਲੈ ਕੇ ਆਉਣੀ ਆ। ਹੁਣ ਵਿਆਹ ਸ਼ਾਦੀਆਂ ਦੇ ਵਿੱਚ ਯਾਰ ਉਹੀ ਜੋ ਲੱਡੂ ਸੀਰ ਨਹੀਂ ਬਣਿਆ ਹੁੰਦਾ, ਇਹਨੇ ਲਿਆ ਕੇ ਮੂਹਰੇ ਰੱਖਣਾ। ਥਾਲ ਕੱਢਿਆ ਆਪਣੇ ਮੂੰਹ ਜਿੱਡਾ ਅੱਡਿਆ ਜਿਹਾ, ਉੱਤੇ ਲਿਆ ਕੇ ਰੱਖ ਦਿੱਤੀ ਮੇਰੇ ਕੋਲ ਬੁਸੀ ਜਿਹੀ ਸੀਰਨੀ। ਮੈਂ ਤਾਂ ਨਹੀਂ ਖਾਂਦੀ ਸਲਾਬੀ ਸੀਰਨੀ। ਤੇ ਮੁੜ ਕੇ ਵਿਚਾਰਾ ਹੁਣ ਉਹ ਚੱਕ ਕੇ ਹੁਣ ਤੈਨੂੰ ਕਿੱਥੋਂ ਕਾਜੂ ਕਤਲੀ ਲਿਆ ਕੇ ਖਿਲਾ ਦੇਵੇ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਤੇ ਗੱਲ ਹੋ ਰਹੀ ਹੈ ਜੀ ਕੜਮਾਸ ਦੀ। ਕੜਮਾਸ ਇਦਾਂ ਦਾ ਨਾ ਬਹੁਤ ਸਾਰੇ ਲੋਕ ਪਾਉਂਦੇ ਨੇ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਤੁਸੀਂ ਸਿਰੇ ਚੜਾਉਂਦੇ ਹੋ ਨਾ, ਉਨਾ ਹੀ ਕੜਮਾਸ ਉਹ ਪਾਉਂਦੇ ਨੇ। ਆ ਨਿਆਣਿਆਂ ਦਾ ਕੜਮਾਸ ਵੇਖ ਲਓ, ਉਹ ਕਿਹੜਾ ਘੱਟ ਹੁੰਦਾ ਆ। ਮੈਂ ਕਿਹਾ ਜੀ ਨਿਆਣੇ ਵੀ ਕੜਮਾਸ ਪਾਉਂਦੇ ਨੇ। ਸਾਡੇ ਵਾਰੀ ਤਾਂ ਸਾਨੂੰ ਤਾਂ ਪਤਾ ਨਹੀਂ ਵੀ ਅਸੀਂ ਕਿਸੇ ਵਿਆਹ ਦੇ ਵਿੱਚ ਕੜਮਾਸ ਪਾਇਆ ਜਾਂ ਨਹੀਂ ਪਾਇਆ, ਕਿਉਂਕਿ ਸਾਨੂੰ ਤਾਂ ਬਸ ਜਿਹੜੇ ਵੀ ਮਾੜੇ ਮੋਟੇ ਕਿਤੇ ਨਿਕਰਾਂ ਨੁਕਰਾਂ ਮਾੜੀਆਂ ਮੋਟੀਆਂ ਪਾਰਟੀਆਂ ਸਰਾਣੀਆਂ ਵੀ ਮਿਲ ਗਈਆਂ ਸੀਗੀਆਂ, ਮੈਨੂੰ ਪਤਾ ਅਸੀਂ ਵਿਆਹ ਦੇਖ ਆਉਂਦੇ ਹੁੰਦੇ ਸੀਗੇ ਹਨਾ। ਪਤਾ ਕਈ ਵਾਰੀ ਤਾਂ ਸਕੂਲ ਦੀ ਯੂਨੀਫਾਰਮ ਦੇ ਵਿੱਚ, ਔਰ ਕਈ ਵਾਰੀ ਸਾਨੂੰ ਇਦਾਂ ਲੱਗਣਾ ਜਿੱਦਾਂ ਅਸੀਂ ਬੈਂਡ ਬਾਜੇ ਵਾਲੇ ਆ। ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਉਸ ਵੇਲੇ ਚੜਿਆ ਸੀ ਕਿ ਅਸੀਂ 2 ਭੈਣਾਂ ਕਿਉਂ ਆ, ਕਿਉਂਕਿ ਇੱਕੋ ਜੀ ਫਰਾਕ, ਇੱਕੋ ਜੀਆਂ ਗੁੱਤਾਂ, ਤੇਲ ਨਾਲ ਚੋਪੜ ਕੇ। ਅੱਜ ਕੱਲ ਦੇ ਜਵਾਕ ਦੇਖਿਆ ਕਿੱਦਾਂ ਕਰਲ ਪਵਾ ਕੇ ਆਏ ਮੇਕਅਪ ਕਰਾ ਕੇ ਜਾਂਦੇ ਵਿਆਹ ਤੇ। ਤੁਹਾਨੂੰ ਤੇਲ ਨਾਲ ਚੋਪੜ ਕੇ ਲੈ ਜਾਣ ਦਾ ਇੱਕ ਮਕਸਦ ਹੋਰ ਵੀ ਸੀ, ਕੀ ਭਲਾ? ਕਿ ਜੇਕਰ ਬੰਦੇ ਮੂਰੇ ਬੜੇ ਕੰਜੂਸ ਹੋਣ, ਰੋਟੀਆਂ ਚੋਪੜ ਕੇ ਨਾ ਦੇਣ, ਤੁਹਾਡੇ ਸਿਰ ਦੇ ਨਾਲ ਹੀ ਚੋਪੜ ਕੇ ਅਗਲੇ ਖਾ ਲੈਣ। ਹਾਏ ਹਾਏ। ਪਰ ਤੁਹਾਨੂੰ ਪਤਾ ਕਿ ਜੋਗੀ ਜੀ ਇਹ ਜਿਹੜੇ ਬੱਚੇ ਨੇ ਨਾ, ਖਾਸ ਤੌਰ ਤੇ ਅੱਜ ਕੱਲ ਦੇ ਜਵਾਕ, ਸਿਆਣੇ ਤੇ ਅਸੀਂ ਸੀ, ਭੋਲੇ ਤਾਂ ਅਸੀਂ ਸੀ, ਜਿਹੜੇ ਜਿੱਥੇ ਬਿਠਾਏ ਉੱਥੇ ਬਹਿ ਗਏ। ਮੈਂ ਕਹਾਂ ਜੀ ਅਸੀਂ ਤਾਂ ਲੈਟ ਲੁੱਟ ਕੇ ਵੀ ਵਿਆਹ ਦੇਖ ਲੈਂਦੇ ਹੁੰਦੇ ਸੀਗੇ। ਭਾਵੇਂ ਮਿੱਟੀ ਨਾਲ ਲਿਬੜੇ ਤਿਬੜੇ ਹੋਣਾ, ਫਿਰ ਵੀ ਵਿਆਹ ਦੇਖ ਲੈਣੇ। ਅੱਜ ਕੱਲ ਦੇ ਜਵਾਕ ਤਾਂ ਡਿਮਾਂਡਾਂ ਕਰਦੇ, ਡਿਮਾਂਡਾਂ ਕਿ ਲਾੜੇ ਨਾਲੋਂ ਸੋਹਣੇ ਤਾਂ ਕੱਪੜੇ ਸਾਡੇ ਹੋਣੇ ਚਾਹੀਦੇ ਆ। ਹੱਦ ਹੋ ਗਈ ਜੋਗੀ ਜੀ, ਤੁਹਾਨੂੰ ਪਾਪ ਲੱਗਣਾ। ਕਾਹਦਾ? ਤੁਸੀਂ ਇਹਨਾਂ ਦਾ ਨਾਂ ਨਹੀਂ ਲਿਆ ਤਾਂ ਅੱਗੇ ਮੂੰਹ ਫਲਾਈ ਬੈਠੇ ਨੇ। ਓਏ ਹੋਏ ਹੋਏ, ਤੇਰਾ ਕੀ ਖਿਆਲ ਹੈ ਮੈਂ ਰਿਟਾਇਰਡ ਜੀਜੇ ਨੂੰ ਭੁੱਲ ਜਾਊਂ? ਅੱਛਾ ਹਾਂਜੀ, ਵਿਸਾਬਕਾ ਜੀਜਾ ਬਣ ਜਾਂਦਾ ਜਦੋਂ ਫੁੱਫੜ। ਤੇ ਉਸ ਵੇਲੇ ਉਹਦੀ ਨਾ ਆਪ ਦੀ ਜਿਹੜੀ ਕੀ ਕਹਿੰਦੇ ਆ ਪੂਛ ਨੂੰ ਅੱਗ ਐਵੇਂ ਲੱਗੀ ਰਹਿੰਦੀ ਆ। ਹਾਂ ਕਰ ਲਓ ਹੁਣ ਖੜਾ, ਇੱਥੇ ਕੋਈ ਹੋਰ ਫੜ ਕੇ ਫੜਾ ਲਓ ਕਿਸੇ ਨੂੰ। ਫੁੱਫੜ ਵੱਡੇ ਆਏ ਤੁਸੀਂ, ਨਹੀਂ ਕਰਦਾ ਮੈਂ ਹੁਣ ਮਿਲਦੀ, ਚਲੋ ਜਾਓ।
ਓ ਨਹੀਂ ਮੈਂ ਕਰਨੀ ਨਹੀਂ ਮਿਲਣੀ। ਫੁੱਫੜ ਜੀ ਇਦਾਂ ਨਹੀਂ ਕਰੀਦਾ ਹੁੰਦਾ, ਮੰਨ ਜੋ ਚੰਗਾ ਨਹੀਂ ਲੱਗਦਾ। ਅਗਲੇ ਕੀ ਹੈ ਸੱਜਰੇ ਜਵਾਕ ਨੇ ਕੀ ਤਾਂ ਸੋਚਣਗੇ। ਜਿਹੜਾ ਤੁਸੀਂ ਮੈਨੂੰ ਪਿਛਲੀ ਵਾਰ ਖੇਸ ਦੇ ਗਏ ਸੀ ਬਿਨਾਂ ਬੰਬਲ ਬੱਟਿਆਂ ਤੋਂ, ਤੇ ਉਹ ਤਾਂ ਮੈਂ ਹਾਲੇ ਤੱਕ ਉੱਪਰ ਲੈ ਕੇ ਹਟਾਇਆ ਹੈ। ਉਹਦੇ ਵਿੱਚ ਪਤਾ ਨਹੀਂ ਤੁਸੀਂ ਮੈਨੂੰ ਕੀ ਪਾ ਕੇ ਦਿੱਤਾ, ਮੰਗ ਨੂੰ ਹੀ ਲੜਦੇ ਰਹੇ ਮੇਰੀ ਤਾਂ ਸਾਰੀ ਉਮਰ। ਓਹੋ ਫੁੱਫੜ ਜੀ ਇਦਾਂ ਨਾ ਕਰੋ, ਸਾਕ ਨਵੇਂ ਆ, ਤੁਹਾਨੂੰ ਮੁੰਦਰੀ ਦੇਵਾਂਗੇ ਨਾ। ਉਹ ਦਫਾ ਕਰੋ ਮੁੰਦਰੀ ਨੂੰ, ਮੇਰੀਆਂ ਤੁਸੀਂ ਉਂਗਲੀਆਂ ਵੱਢ ਕੇ ਮੈਨੂੰ ਟੁੰਡਾ ਕਰ ਦਿਓ, ਮੈਂ ਮੰਗਦਾ ਹੋਇਆ ਹੀ ਜਾਊਂਗਾ। ਤੁਹਾਡੇ ਕੰਬਲਾਂ ਦਾ ਨਹੀਂ ਬੈਠਾ ਫੁੱਫੜ। ਲੈ ਵੀ ਜੋਗਾ ਸਿਆ ਪੈ ਗਿਆ ਕੜਮਸ। ਮੈਂ ਕਹਾਂ ਜੀ ਫੁੱਫੜ ਨੂੰ ਮਨਾਉਣ ਦੇ ਲਈ ਨਾ ਸਣੇ ਕਲਗੀਆਂ ਵਾਲੇ ਲਾੜੇ ਦੇ ਮੈਂ ਕਹਾਂ ਜੀ ਪੂਛਾਂ ਚੱਕੀ ਫਿਰਦੇ ਹੁੰਦੇ ਸਾਰਾ ਹੀ ਟੱਬਰ। ਬਿਲਕੁਲ ਜੀ। ਫੁੱਫੜ ਜੀ ਨਾ, ਫੁੱਫੜ ਜੀ ਨਾ, ਫੁੱਫੜ ਜੀ ਨਾ। ਫੁੱਫੜ ਦਾ ਰੰਗ ਹੋਰ ਵੀ ਰੱਤਾ ਜਿਹਾ ਹੋਈ ਜਾਂਦਾ ਰਹਿੰਦਾ ਹੈ ਵੀ ਫੁੱਫੜ ਦੇ ਵਿੱਚ ਪਤਾ ਨਹੀਂ ਕਿਹੜੀ ਸ਼ੈ ਉੱਪਰੀ ਆ ਜਾਂਦੀ ਹੈ। ਉਹੀ ਗੱਲ ਆ ਨਾ ਕਿ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਜਿੰਨਾ ਜ਼ਿਆਦਾ ਹਾਈਪ ਦਿੰਦੇ ਹੋ ਨਾ, ਉਨਾ ਹੀ ਜ਼ਿਆਦਾ ਸਿਰੇ ਚੜਦੇ ਨੇ। ਅੱਛਾ ਤੇਰਾ ਮਤਲਬ ਫੁੱਫੜ ਨੂੰ ਸਿਰ ਨਾ ਚੜਾਈਏ, ਓਹੋ ਫੁੱਫੜ ਨੂੰ ਵਿਚਾਰੇ ਮਧੋਲ ਕੇ ਰੱਖ ਦਈਏ, ਫੁੱਫੜ ਨੂੰ ਬਿਨਾਂ ਬੰਬਲ ਪੱਟੇ ਦੇ ਕੰਬਲ ਦੇ ਦਈਏ ਤੇ ਜਾਂ ਫੁੱਫੜ ਦੀ ਕੰਬਲ ਕੁੱਟ ਕਰ ਦਈਏ। ਥੋੜੀ ਜਿਹੀ ਸਿਆਣਪ ਕਰ। ਗੱਲ ਇਹ ਹੈ ਕਿ ਇਹਨਾਂ ਵਿਚਾਰੇ ਬੰਦਿਆਂ ਦਾ ਜਿਨ੍ਹਾਂ ਨੂੰ ਲੱਗਦਾ ਹੁੰਦਾ ਕਿ ਸਾਡਾ ਵਿਆਹ ਦੇ ਵਿੱਚ ਬਹੁਤ ਮਾਣਤਾਨ ਹੋਣਾ ਹੈ ਤੇ ਕਈ ਵਾਰੀ ਮਾਣਤਾਨ ਨਹੀਂ ਹੁੰਦਾ, ਉਸ ਵੇਲੇ ਇਹ ਫਿਰ ਨਾ ਸੱਪ ਵਾਂਗੂ ਬਿਸ ਜੀ ਘੋਲਦੇ ਰਹਿੰਦੇ ਆ। ਸੋ ਇਸ ਕਰਕੇ ਬਿਸ ਨਾ ਘੋਲੋ, ਕੁਛ ਮੂੰਹੋਂ ਬੋਲੋ, ਕਿਉਂਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਕੜਮਾਸ ਪਾਉਣਾ ਚੰਗਾ ਨਹੀਂ ਹੁੰਦਾ। ਬਿਲਕੁਲ ਜੀ। ਔਰ ਨਾ ਸਿਰਫ ਵਿਆਹ ਸ਼ਾਦੀਆਂ ਬਲਕਿ ਕਈ ਵਾਰੀ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ, ਕਿਸੇ ਦੇ ਘਰ ਦੇ ਵਿੱਚ, ਆਫਿਸ ਦੇ ਵਿੱਚ ਵੀ ਇਨਫੈਕਟ ਕਿਤੇ ਵੀ ਤੁਸੀਂ ਕੜਮਾਸ ਪਾ ਸਕਦੇ ਹੋ। ਔਰ ਬਹੁਤ ਸਾਰੇ ਲੋਕ ਪਾਉਂਦੇ ਵੀ ਨੇ, ਫਿਰ ਅਸੀਂ ਉਹਨਾਂ ਨੂੰ ਖਿੱਚ ਕੇ ਕਹਿੰਦੇ ਆ ਕੀ ਕੜਮਾਸ ਪਾਇਆ ਹੈ। ਤੁਹਾਨੂੰ ਪਤਾ ਅੱਜ ਕੱਲ ਦਾ ਮਾਹੌਲ ਤੇ ਇਦਾਂ ਦਾ ਹੋ ਗਿਆ, ਅੱਗੇ ਸੀ ਕਿੰਨੇ ਵੱਡੇ ਟੱਬਰ ਹੁੰਦੇ ਸੀ, ਅੱਜ ਕੱਲ ਦੋ ਜੀ ਸਵਾਦ ਨਾਲ ਰਹਿੰਦੇ ਨੇ। ਉੱਥੇ ਵੀ ਜੇ ਕਿਤੇ ਤੀਜਾ ਬੰਦਾ ਓਪਰਾ ਛੁੱਟੀਆਂ ਕੱਟਣ ਆ ਜਾਵੇ ਤੇ ਕਹਿਣ ਲੱਗ ਪੈਂਦੇ ਨੇ ਕੜਮਾਸ ਪਾਇਆ। ਬਸ ਤੇ ਹੁਣ ਆਪਾਂ ਵੀ ਆਪਣਾ ਕੜਮਾਸ ਖਤਮ ਕਰੀਏ। ਬਿਲਕੁਲ ਜੀ, ਚਲਿਏ ਹੁਣ ਆਪਾਂ। ਮੈਂ ਕਹਾਂ ਜੀ ਹੁਣ ਹੋ ਗਿਆ ਸਮਾਂ ਜਾਣ ਦਾ ਜੀ, ਤੇ ਤੁਸੀਂ ਵੀ ਜਦੋਂ ਕਿਤੇ ਨਾ ਇਦਾਂ ਦਾ ਤੁਹਾਡੇ ਕਿਤੇ ਵਿਆਹ ਸ਼ਾਦੀ ਦੇ ਵਿੱਚ ਕੜਮਾਸ ਪਵੇ ਸਾਨੂੰ ਯਾਦ ਜ਼ਰੂਰ ਕਰਿਓ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਤੇ ਸੁਣਦੇ ਰਹਿਣਾ ਜੀ ਆਪਣੇ ਦਿਲ ਦੇ ਆਵਾਜ਼ ਪੰਜਾਬੀ ਅਦਮਾਨ ਪੰਜਾਬੀ ਰੇਡੀਓ USA।